ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਕਾਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਦੀਪਕ ਸ਼ਰਮਾ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, MSP ਬਾਰੇ ਜਿਹੜੀ ਕਮੇਟੀ ਬਣੀ ਆ ਉਸ ਤੋਂ ਹੀ ਸ਼ੁਰੂਆਤ ਕਰਦੇ ਆ। ਪੰਜਾਬ ਬਾਹਰ ਕਰਤਾ ਜੀ ਇਸ ਕਮੇਟੀ ਚੋਂ। ਪੰਜਾਬ ਨੂੰ ਰੱਖਿਆ ਹੀ ਕਦੋਂ ਸੀ ਨਾਲ ਜੀ। ਦਿੱਲੀ ਨੇ ਪੰਜਾਬ ਨਾਲ ਕਦ ਵਫਾ ਕੀਤੀ ਆ। ਆਪਾਂ ਜਿਹੜੇ ਮਰਜ਼ੀ ਦੌਰ 'ਚ ਦੇਖ ਲਈਏ, ਚਾਹੇ ਮੁਗਲ ਰਾਜ ਦੇਖ ਲਈਏ ਤੇ ਚਾਹੇ ਉਹ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਵਾਲੀਆਂ ਸਰਕਾਰਾਂ ਦਾ ਦੇਖ ਲਈਏ, ਪੰਜਾਬ ਨਾਲ ਹਮੇਸ਼ਾ ਇਸ ਢੰਗ ਦਾ ਵਿਵਹਾਰ ਹੋਇਆ ਜਿਵੇਂ ਮਤਲਬ ਕਿ ਅਸੀਂ ਮਤਰੇਈ ਮਾਂ ਦੇ ਜਵਾਕ ਹੋਈਏ। ਸੋ ਉਹ ਪੰਜਾਬ ਨੂੰ ਹਮੇਸ਼ਾ ਦੁਖਦਾ ਹੈ। ਤੇ ਜਦੋਂ ਵੀ ਸਰਕਾਰ ਕੋਈ ਫੈਸਲਾ ਲੈਂਦੀ ਹੈ ਉਹਦੇ ਵਿੱਚ ਜਦੋਂ ਮਾੜਾ ਜਿਹਾ ਕਣ ਆਉਂਦਾ ਤਾਂ ਸਾਡੇ ਸਾਰੇ ਪੁਰਾਣੇ ਜ਼ਖਮ ਫਿਰ ਹਰੇ ਹੋ ਜਾਂਦੇ ਨੇ ਕਿ ਹਾਂ ਸਾਨੂੰ ਫਿਰ ਉਸੇ ਤਰ੍ਹਾਂ। 3 ਖੇਤੀ ਕਾਨੂੰਨਾਂ ਦੀ ਲੜਾਈ ਪੰਜਾਬ ਔਰ ਹਰਿਆਣਾ ਨੇ ਮਿਲ ਕੇ ਮੋਢੀ ਹੋ ਕੇ ਲੜੀ। ਪੰਜਾਬ ਤੁਰਿਆ, ਹਰਿਆਣਾ ਤੁਰਿਆ, ਨਾਲ ਹੋਰ ਸੂਬੇ ਆਉਂਦੇ ਗਏ ਤੇ ਉਸ ਦੇ ਉੱਤੇ ਜਦੋਂ ਫੈਸਲਾ ਹੁੰਦਾ ਹੈ, 3 ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਹੁੰਦਾ, ਤਦ ਕੇਂਦਰ ਇਹ ਵਾਅਦਾ ਕਰਦਾ ਕਿ ਅਸੀਂ MSP ਨੂੰ ਲਾਗੂ ਕਰਨ ਦੇ ਲਈ, ਸਾਰੀਆਂ ਫਸਲਾਂ ਦੀ ਖਰੀਦ MSP ਤੇ ਕਰਨ ਲਈ, ਕਾਨੂੰਨੀ ਦਰਜਾ ਦੇਣ ਦੇ ਲਈ ਇੱਕ ਕਮੇਟੀ ਦਾ ਗਠਨ ਕਰਾਂਗੇ ਔਰ ਉਹ ਕਮੇਟੀ ਦੀ ਰੂਪਰੇਖਾ ਛੇਤੀ ਉਹ ਸਾਹਮਣੇ ਆਏਗੀ। ਤੇ ਕੇਂਦਰ ਨੇ ਇਸ ਨੂੰ ਇੰਨਾ ਲੰਮਾ ਸਮਾਂ ਲਟਕਾਏ ਰੱਖਿਆ ਤੇ ਕਹਿੰਦੇ ਜੀ ਕਿ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਆਪਣੇ 3 ਨਾਂ ਨਹੀਂ ਭੇਜੇ। ਸੰਯੁਕਤ ਕਿਸਾਨ ਮੋਰਚੇ ਦੇ ਹਵਾਲੇ ਨਾਲ ਉਹ ਕਹਿੰਦੇ ਜੀ ਅਸੀਂ ਉਹਨਾਂ ਦੇ ਲਈ ਖਾਲੀ ਥਾਂ ਛੱਡ ਦਿੱਤੀ। ਚੰਗੀ ਗੱਲ ਹੈ ਜੀ ਕਿ ਤੁਸੀਂ ਸੰਯੁਕਤ ਕਿਸਾਨ ਮੋਰਚੇ ਤੋਂ 3 ਨਾਂ ਮੰਗੇ ਨੇ, ਪਰ ਜਿਹੜੀ ਕਮੇਟੀ ਦਾ ਪੈਮਾਨਾ ਸੀ ਉਸ ਕਮੇਟੀ ਦੇ ਪੈਮਾਨੇ ਦੇ ਵਿੱਚ ਪੰਜਾਬ ਕਿੱਥੇ ਹੈ? ਪੰਜਾਬ ਦੇਸ਼ ਦਾ ਉਹ ਸੂਬਾ ਹੈ, ਚਾਹੇ ਸਾਂਝੇ ਪੰਜਾਬ ਦੀ ਗੱਲ ਕਰ ਲਓ ਤੇ ਚਾਹੇ ਉਹ ਤੋਂ ਬਾਅਦ ਵਾਲੀ ਗੱਲ ਕਰ ਲਓ, ਦੇਸ਼ ਦਾ ਅੰਨ ਭੰਡਾਰ ਭਰਨ ਸਭ ਤੋਂ ਮੋਹਰੀ ਯੋਗਦਾਨ। ਹਰੀ ਕ੍ਰਾਂਤੀ ਦੇ ਨਾਂ ਤੇ ਅਸੀਂ ਆਪਣਾ ਝੱਗਾ ਝੋੜ ਕਰਾ ਲਿਆ, ਆਪਣੇ ਘਰਾਂ ਦੇ ਵਿੱਚ ਅਸੀਂ ਸਲਫਾਸ ਲਿਆਏ, ਕਿਸਾਨਾਂ ਦੀ ਖੁਦਕੁਸ਼ੀਆਂ ਦਾ ਅੰਕੜਾ ਵਧਿਆ ਤੇ ਪਰ ਸਰਕਾਰ ਦੇ ਭੰਡਾਰ ਭਰਦੇ ਗਏ। ਔਰ ਸਰਕਾਰ ਇਸ ਗੱਲ ਦੇ ਉੱਤੇ ਆਟਾ ਦਾਲ ਦੀਆਂ ਸਕੀਮਾਂ, ਕਰੋਨਾ ਕਾਲ 'ਚ ਮੁਫਤ ਅਨਾਜ, ਉਹ ਕਿੱਥੋਂ ਆਇਆ? ਸੋ ਉਹ ਸਭ ਦੇ ਬਾਵਜੂਦ ਜਦੋਂ ਕਮੇਟੀ ਦੀ ਰੂਪਰੇਖਾ ਨਜ਼ਰ ਆਉਂਦੀ, ਉਹ 'ਚ ਦੇਖੋ ਕਿ ਜੰਮੂ ਕਸ਼ਮੀਰ ਵਰਗਾ ਮੁਲਕ ਲਿਆ, ਉਹ 'ਚ ਸਿੱਕਮ ਵਰਗੇ ਸੂਬੇ ਲਏ, ਉਹਦੇ ਵਿੱਚ ਅਜਿਹੇ ਸੂਬੇ ਲਏ ਜਿਹੜੇ ਖੇਤੀ ਨਾਲ ਉਹਨਾਂ ਸੰਬੰਧ ਨਹੀਂ ਰੱਖਦੇ ਜਿੰਨਾ ਪੰਜਾਬ, ਹਰਿਆਣਾ, UP ਰੱਖਦੇ ਨੇ। ਤੇ ਇਹਦੇ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਕਿਵੇਂ ਬਾਹਰ ਆ? ਇਹਦੇ ਵਿੱਚ ਮਤਲਬ ਸਰਕਾਰੀ ਨੁਮਾਇੰਦੇ ਲੈਣੇ ਸੀ ਸਰਕਾਰਾਂ ਦੇ, ਉਹਦੇ ਵਿੱਚੋਂ ਪੰਜਾਬ ਸੂਬਾ ਬਾਹਰ ਹੈ। ਇਹਦੇ ਵਿੱਚ ਅਰਥ ਸ਼ਾਸਤਰੀ ਲੈਣੇ ਸੀ, ਉਸ ਲਾਈਨ ਦੇ ਵਿੱਚੋਂ ਪੰਜਾਬ ਸੂਬਾ ਬਾਹਰ ਹੈ। ਇਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਮਾਹਰ ਲੈਣੇ ਸੀ, ਉਸ ਦੇ ਵਿੱਚੋਂ ਪੰਜਾਬ ਬਾਹਰ ਹੈ। ਇਹਦੇ ਵਿੱਚ ਕਿਸਾਨ ਆਗੂ ਲੈਣੇ ਸੀ, ਉਹਦੇ ਵਿੱਚੋਂ ਪੰਜਾਬ ਬਾਹਰ ਹੈ। ਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਤੇ 3 ਛੱਡੀਆਂ ਨੇ ਔਰ ਉਹਦੇ ਵਿੱਚੋਂ ਵੀ ਮਤਲਬ ਕਿ ਹੁਣ ਸਾਂਝਿਆਂ ਚੋਂ ਇਹਨਾਂ ਨੇ ਜਿਹੜੇ 3 ਨਾਂ ਭੇਜਣੇ ਹੋਣੇ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਕਿਸਾਨੀ ਪ੍ਰਧਾਨ ਸੂਬਾ ਹੀ ਨਹੀਂ ਸਮਝਦੇ। ਸੋ ਤੋਮਰ ਹੋਰਾਂ ਦੀ, ਨਰਿੰਦਰ ਮੋਦੀ ਹੋਰਾਂ ਦੀ, ਅਮਿਤ ਸ਼ਾਹ ਹੋਰਾਂ ਦੀ ਇਹਦੇ ਵਿੱਚ ਇੱਕ ਪੂਰੀ ਪਲਾਨ ਸਾਜ਼ਿਸ਼ ਨਜ਼ਰ ਆਉਂਦੀ ਆ ਕਿ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਕੋਈ ਧਿਰ ਨਾ ਹੋਵੇ। ਮੈਨੂੰ ਲੱਗਦਾ ਕਿ ਸਰਕਾਰੀ ਨੁਮਾਇੰਦਾ ਆਊਗਾ ਉਹ ਵੀ ਪੰਜਾਬ ਦਾ ਪੱਖ ਪੂਰੂਗਾ, ਅਰਥ ਸ਼ਾਸਤਰੀ ਕੋਈ ਆਊਗਾ ਉਹ ਵੀ ਉੱਤਰੀ ਭਾਰਤ ਦੀ ਗੱਲ ਕਰੂਗਾ, ਪੰਜਾਬ ਹਰਿਆਣਾ ਦੀ ਗੱਲ ਕਰੂਗਾ, ਇਹਨਾਂ ਦੇ ਪਾਣੀਆਂ ਦੇ ਮਸਲਿਆਂ ਦੀ ਗੱਲ ਕਰੂਗਾ, ਇਹਨਾਂ ਦੇ ਬੀਜ ਦੀ ਗੱਲ ਕਰੂਗਾ, ਇਹਨਾਂ ਦੇ ਜਿਨਸਾਂ ਦੇ ਭਾਅ ਘੱਟ ਮਿਲਣ ਦਾ ਮੁੱਦਾ ਹੋਊਗਾ ਇਸ ਲਈ। ਤੇ ਦੂਸਰੀ ਗੱਲ, ਹੁਣ ਇਹ ਕਹਿੰਦੇ ਕਿ ਇਹਦੇ ਵਿੱਚ ਅਸੀਂ ਕਾਨੂੰਨੀ ਦੇਣ ਦੇ ਲਈ, ਗਰੰਟੀ ਦੇਣ ਦੇ ਲਈ ਵਿਚਾਰ ਕਰਾਂਗੇ। ਕੱਲ ਤੋਮਰ ਹੋਰਾਂ ਨੇ ਭਾਰਤੀ ਸੰਸਦ 'ਚ ਜਦੋਂ ਸਵਾਲ ਉੱਠਿਆ ਤਾਂ ਉਹਦੇ ਜਵਾਬ 'ਚ ਇਹ ਕਿਹਾ ਕਿ ਅਸੀਂ ਕਾਨੂੰਨੀ MSP ਦੀ ਕਾਨੂੰਨੀ ਗਰੰਟੀ ਦੇਣ ਉੱਤੇ ਵਿਚਾਰ ਕਰਾਂਗੇ। ਇਹਦਾ ਮਤਲਬ ਤੁਸੀਂ ਕਾਨੂੰਨੀ ਗਰੰਟੀ ਦੇਣ ਲਈ ਇਹ ਕਮੇਟੀ ਨਹੀਂ ਬਣਾਈ। ਸੋ ਹੁਣ ਕਹਿੰਦੇ ਜੀ ਅਸਾਂ ਸਲਾਹਾਂ ਮੰਗਣ ਲਈ ਬਣਾਈ ਹੈ, ਨੁਮਾਇੰਦੇ ਨਹੀਂ ਆ ਰਹੇ। ਠੀਕ ਹੈ, ਇਸ ਚਿੱਠੀ ਨੇ, ਇਸ ਕਮੇਟੀ ਦੀ ਹੋਂਦ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਫਿਰ ਇਕਜੁੱਟ ਹੋਣ ਦਾ ਰਾਹ ਦੇ ਦਿੱਤਾ। ਉਹ ਦੁਬਾਰਾ ਸਿਰ ਜੋੜਨ ਲੱਗੀਆਂ ਨੇ, ਦੁਬਾਰਾ ਆਪਸ 'ਚ ਬੈਠਕਾਂ ਦੌਰ ਸ਼ੁਰੂ ਹੋਇਆ। ਲਗਾਤਾਰ ਮੈਨੂੰ ਕੱਲ ਦਾ ਪਤਾ ਲੱਗ ਰਿਹਾ ਕਿ ਤਾਲਮੇਲ ਵਧਿਆ ਆਪਸ ਦੇ ਵਿੱਚ। ਸੋ ਉਹਦੇ ਨਾਲ ਉਹ 3 ਕਰੋੜ ਵਾਲਾ ਮਾਮਲਾ ਸਾਹਮਣੇ ਆਈ ਜਾਂਦਾ ਜਿਹੜਾ ਡੱਲੇਵਾਲ ਉਹਨਾਂ ਨੇ ਚੱਕਿਆ ਕਿ ਜੀ 3 ਕਰੋੜ।
ਸਵਾਲ ਇਹ ਹੈ ਕਿ ਇੰਨੇ ਦੇਰ ਬਾਅਦ ਇਹ ਮਾਮਲਾ ਜਥੇਬੰਦੀਆਂ ਨੇ ਕਿਉਂ ਉਠਾਇਆ? ਜੇਕਰ ਇੱਕ ਆਗੂ ਨੂੰ ਲੱਗਦਾ ਕਿ ਉੱਥੇ ਕੁਝ ਹੋਇਆ ਸੀ ਤਾਂ ਉਹ ਧਿਰ ਛੱਡ ਕੇ ਕਿਉਂ ਆ ਗਈ? ਇਹੀ ਪ੍ਰੈਸ ਕਾਨਫਰੰਸ ਉੱਥੇ ਕਿਉਂ ਨਹੀਂ ਕਰ ਦਿੱਤੀ? ਉਸ ਸਮੇਂ ਅਸੀਂ ਪੰਜਾਬ ਨੂੰ ਆਏ ਤੇ ਉਸ ਸਮੇਂ ਕੀ ਇਹਦੇ ਵਿੱਚ ਹਿੱਸਾ ਵੰਡਿਆ ਗਿਆ? ਫਿਰ ਉਹ ਜਵਾਬ ਦੇਣ ਜਥੇਬੰਦੀਆਂ। ਜੇ ਸਾਰਿਆਂ ਨੇ ਹਿੱਸੇ ਲਏ ਨੇ ਤਾਂ ਭਾਈ ਉਹਦੇ ਵਿੱਚੋਂ ਕਿਹਨੂੰ ਕਿੰਨਾ ਹਿੱਸਾ ਮਿਲਿਆ? ਕੀ ਤੁਹਾਡਾ ਹਿੱਸਾ ਘਟਿਆ ਜਾਂ ਵਧਿਆ? ਸੋ ਇਹ ਅੰਦੋਲਨ ਨੂੰ ਬਦਨਾਮ ਕਰਨ ਦੀ ਮੈਨੂੰ ਲੱਗ ਰਿਹਾ ਇੱਕ ਮਤਲਬ ਕਿ ਕੋਈ ਨਾ ਕੋਈ, ਜਾਂ ਆਪਣੇ ਆਪ ਨੂੰ ਲੀਡਰ ਵੱਡਾ ਕਰਨ ਦੀ ਕੋਸ਼ਿਸ਼ ਦੇ ਵਿੱਚ ਜਥੇਬੰਦੀਆਂ ਆਪਸ ਵਿੱਚ ਉਲਝ ਰਹੀਆਂ ਨੇ, ਜਿਹਦਾ ਫਾਇਦਾ ਕੇਂਦਰ ਸਰਕਾਰ ਚੱਕਣ ਨੂੰ ਫਿਰਦੀ ਆ। ਹੁਣ ਫਿਰ ਪੰਜਾਬ ਛੱਡੋ, ਯੂਪੀ ਨੂੰ, ਹਰਿਆਣਾ ਨੂੰ, ਕਿਉਂਕਿ ਸਹੀ ਮਾਇਨਿਆਂ 'ਚ ਹਰਿਆਣੇ ਦੀ ਨੁਮਾਇੰਦਗੀ ਵੀ ਇਹਦੇ ਵਿੱਚ ਨਹੀਂ ਹੈਗੀ। ਤੁਸੀਂ ਇਸ ਕਮੇਟੀ ਦੇ ਵਿੱਚ ਤੁਸੀਂ ਯੂਪੀ ਦੀ ਨੁਮਾਇੰਦਗੀ ਵੀ ਨਹੀਂ ਦੇਖੋਗੇ, ਹਰਿਆਣਾ ਦੀ ਨੁਮਾਇੰਦਗੀ ਵੀ ਨਹੀਂ ਦੇਖੋਗੇ। ਉਹ ਸੂਬੇ ਜਿਹੜੇ ਧਿਰ ਬਣ ਕੇ ਲੜੇ, ਉਹ ਸੂਬੇ ਜਿਹੜੇ ਖੇਤੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਨੇ, ਅਨਾਜ ਸਭ ਤੋਂ ਵੱਧ ਪੈਦਾ ਕਰਦੇ ਉਹਨਾਂ ਸੂਬਿਆਂ ਨੇ। ਹਰਿਆਣੇ ਦੀ ਜੇ ਨੁਮਾਇੰਦਗੀ ਹੈ ਤਾਂ ਉਹ RSS ਦੇ ਇੱਕ ਕਿਸਾਨ ਆਗੂ ਦੇ ਨੁਮਾਇੰਦੇ ਵਜੋਂ ਹੋ ਸਕਦੀ ਹੈ, ਪਰ ਸਰਕਾਰੀ ਨੁਮਾਇੰਦਗੀ ਉਹਨਾਂ ਦੀ ਵੀ ਉਵੇਂ ਨਹੀਂ ਹੈਗੀ, ਉਵੇਂ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਵੀ ਨਹੀਂ ਹੈਗੀ। ਸੋ ਹਰਿਆਣੇ ਨੂੰ ਵੀ ਇਸ ਕਮੇਟੀ ਚੋਂ ਬਾਹਰ ਰੱਖਣ ਦੀ ਕੋਸ਼ਿਸ਼ ਹੈ। ਸੋ ਇਹਦੇ ਜਿੰਨੇ ਪਹਿਲੂ ਉੱਭਰ ਕੇ ਆ ਰਹੇ ਨੇ ਉਹ ਸਾਫ਼ ਹੈ ਕਿ ਸਰਕਾਰ ਦੀ ਨੀਅਤ ਨਾ ਤਾਂ ਆਪਣੇ ਉਸ ਵਾਅਦੇ ਤੇ ਹੈ ਜਿਹੜੇ ਕਹਿੰਦੇ ਸੀ 2022 ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਨਾ ਇਹਨਾਂ ਦੀ ਨੀਅਤ MSP ਦੇਣ ਤੇ ਹੈ, ਨਾ ਇਹਨਾਂ ਦੀ ਨੀਅਤ ਇਹ ਹੈ ਕਿ ਪੰਜਾਬ ਨੂੰ ਉਹਦੀ ਨੁਮਾਇੰਦਗੀ ਦਿੱਤੀ ਜਾਵੇ। ਇਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਆਏਗਾ ਤਾਂ ਉਹਦੇ ਵਿੱਚ ਉਹਨਾਂ ਦੀ ਆਵਾਜ਼ ਆਏਗੀ, ਤੇ ਆਵਾਜ਼ ਆਏਗੀ ਤਾਂ ਪੰਜਾਬ ਆਪਣਾ ਹੱਕ ਵੀ ਲਏਗਾ। ਸੋ ਇਸ ਲਈ ਕਿਤੇ ਨਾ ਕਿਤੇ ਇਹ ਇੱਕ ਦਿਖਾਵੇ ਦੀ ਕਮੇਟੀ ਆਈ ਹੈ, ਔਰ ਜਿਹਦੀ ਕੱਲ ਝਲਕ ਨਰਿੰਦਰ ਤੋਮਰ ਉਹਨਾਂ ਨੇ ਖੁਦ ਸੰਸਦ ਦਿੱਤੀ ਕਿ ਅਸੀਂ ਵਿਚਾਰ ਕਰਾਂਗੇ। ਫਿਰ ਕਮੇਟੀ ਕਾਹਦੇ ਲਈ ਬਣਨੀ ਸੀ? ਫੈਸਲਾ ਹੀ ਹੋਇਆ ਸੀ ਕਿ 3 ਖੇਤੀ ਕਾਨੂੰਨ ਵਾਪਸ ਲਵਾਂਗੇ, ਜਿੰਨੇ ਪਰਚੇ ਨੇ ਉਹ ਰੱਦ ਕਰਾਂਗੇ, ਜਿਹੜੇ ਜਿਨ੍ਹਾਂ ਦਾ ਸਮਾਨ ਜ਼ਬਤ ਹੈ, ਟਰੈਕਟਰ, ਮੋਟਰਸਾਈਕਲ, ਚੀਜ਼ਾਂ, ਉਹ ਉਹਨਾਂ ਦੀ ਰਿਲੀਜ਼ ਕਰਾਂਗੇ, ਤੇ ਉਹ ਤੋਂ ਬਿਨਾਂ MSP ਦੇਣ ਦੇ ਲਈ ਕਮੇਟੀ ਬਣਾਵਾਂਗੇ। ਸੋ MSP ਦੇਣ ਲਈ ਕਮੇਟੀ ਸੀ, ਸਲਾਹ ਦੀ ਲਈ ਨਹੀਂ ਸੀ। ਸੋ ਜੇਕਰ ਸਰਕਾਰ ਦੀ ਨੀਅਤ ਚੰਗੀ ਹੁੰਦੀ ਤਾਂ ਸਰਕਾਰ ਕਹਿੰਦੀ ਕਿ ਜੀ ਆਹ ਚੱਕੋ, ਆਹ ਦੇਸ਼ ਦੇ 10 ਸੂਬੇ ਨੇ ਜਿਹੜੇ ਖੇਤੀ ਪ੍ਰਧਾਨ ਨੇ, ਅਸੀਂ ਉਹਨਾਂ 10 ਦੇ ਇੱਕ ਕਿਸਾਨ ਨੁਮਾਇੰਦਾ ਲੈਣੇ ਆ, ਇੱਕ ਸਰਕਾਰੀ ਨੁਮਾਇੰਦਾ। ਘੱਟੋ ਘੱਟ ਖੇਤੀਬਾੜੀ ਮੰਤਰੀਆਂ ਨੂੰ ਤਾਂ ਸ਼ਾਮਲ ਕਰਦੇ, ਘੱਟੋ ਘੱਟ ਪੰਜਾਬ ਦੇ ਖੇਤੀ ਮਾਹਿਰਾਂ ਨੂੰ ਤਾਂ ਸ਼ਾਮਲ ਕਰਦੇ। ਸਾਡੀ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਲੁਧਿਆਣੇ ਵਾਲੀ, ਉਹ ਸਭ ਤੋਂ ਪੁਰਾਤਨ ਹੈ। ਸੋ ਉਸ ਨੂੰ ਵੀ ਤੁਸੀਂ ਉਹਦੇ ਵਿੱਚੋਂ ਬਾਹਰ ਰੱਖ ਰਹੇ ਹੋ। ਸੋ ਇੱਥੋਂ ਸਮਝ ਆਉਂਦਾ ਕਿ ਸਰਕਾਰ ਸਿਰਫ ਤੇ ਸਿਰਫ ਖਾਨਾ ਪੂਰਤੀ ਲਈ ਹੈ, ਔਰ ਇਹਨੂੰ ਲਟਕਾਉਣਾ ਚਾਹੁੰਦੀ ਹੈ। 24 ਤੱਕ ਲਟਕਾਏਗੀ, ਔਰ ਫਿਰ ਉਸ ਗੱਲ ਤੇ ਆਏਗੀ ਕਿ ਦੇਖੋ ਜੀ, ਜਿਹੜਾ 2013 ਦੇ ਵਿੱਚ ਕਿਸਾਨਾਂ ਦੀ ਮਹੀਨਾਵਾਰ ਆਮਦਨ 6000 ਕਰੀਬ ਸੀਗੀ, ਉਹ ਹੁਣ ਜੀ 10000 ਮਹੀਨਾਵਾਰ ਹੋ ਗਈ। ਸੋ ਕਹਿੰਦੇ ਜੀ 3792 ਰੁਪਏ ਕਿਸਾਨਾਂ ਦੀ ਆਮਦਨ 2013 ਤੋਂ ਲੈ ਕੇ 2019 ਤੱਕ ਵੱਧ ਗਈ, ਤੇ ਅਸੀਂ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ 22 ਤੱਕ। ਹੁਣ ਇਹ ਇਸੇ ਅੰਕੜੇ ਨੂੰ ਵੇਚੀ ਜਾਣਗੇ ਕਿ 13 ਤੋਂ 19 ਦੇ ਵਿੱਚ 3000 ਰੁਪਇਆ ਵੱਧ ਗਿਆ। ਇਹ ਔਸਤ ਅੰਕੜਾ ਸਰਕਾਰੀ ਪੱਧਰ ਤੇ ਕੱਢਿਆ ਜਾ ਰਿਹਾ। ਹਕੀਕਤ ਦੇ ਵਿੱਚ ਕਿਸਾਨ ਨੂੰ ਕੀ ਬਚਦਾ? ਨਾ ਬੀਜ ਉਹਦੇ ਕੋਲ ਆਪਣਾ, ਤੇ ਉਹ ਵੀ ਜਾਲੀ। ਪੰਜਾਬ ਦੇ ਵਿੱਚ ਹੁਣ ਪਤਾ ਲੱਗ ਰਿਹਾ ਕਿ ਨਕਲੀ ਬੀਜ ਨੇ, ਮੂੰਗੀ ਵਾਲਾ ਵੀ ਨਾਸ ਮਾਰਤਾ, ਤੇ ਉਧਰ ਮਤਲਬ ਕਿ ਚਿੱਟੀ ਮੱਖੀ ਤੇ ਉਹ ਗੁਲਾਬੀ ਸੁੰਡੀ ਨੇ, ਉਹਨੇ ਨਾਸ ਮਾਰਿਆ। ਸੋ ਇਹ ਸਾਰੇ ਹਮਲਿਆਂ ਨਾਲ ਜੂਝ ਰਹੇ, ਪੱਲੇ ਕੁਝ ਨਹੀਂ ਪੈ ਰਿਹਾ, ਤੇ ਤੁਸੀਂ ਗਰੰਟੀ ਨਹੀਂ ਦੇ ਰਹੇ ਖਰੀਦ ਦੀ। ਇੱਥੋਂ ਸਮਝ ਆਉਂਦਾ ਮੂੰਗੀ ਵਾਲਾ ਮਸਲਾ ਪੰਜਾਬ 'ਚ ਤਾਜ਼ਾ ਖੜਾ, ਕੇਂਦਰ ਨੇ ਚੱਕੀ ਨਹੀਂ, ਪੰਜਾਬ ਨੇ ਜੇ ਪੂਰੀ ਅਦਾਇਗੀ ਕੀਤੀ ਨਹੀਂ, ਤੇ ਕਿਸਾਨ ਜਿਹੜੇ ਬੀਜ ਬੈਠੇ ਉਹਨਾਂ ਨੂੰ ਡੀਕ ਰਹੇ ਨੇ ਕਿ ਸਾਡੋ ਘੱਟੋ ਘੱਟ ਘੱਟ ਨਾਲ ਹੀ ਵਿਕ ਜਾਂਦੀ, ਉਹਨਾਂ ਨੂੰ ਖੁੱਲੇ ਬਾਜ਼ਾਰ 'ਚ ਵੇਚਣੀ ਪੈ ਗਈ। ਸੋ ਇੱਥੋਂ ਸਮਝ ਆਉਂਦਾ ਕਿ ਸਰਕਾਰਾਂ ਕਹਿੰਦੀਆਂ ਕੁਝ ਨੇ, ਕਰਦੀਆਂ ਕੁਝ ਨੇ, ਤੇ ਇਹਦੇ ਵਿੱਚ ਉਹੀ ਨੀਤੀ ਹੈ ਜਿਹੜੀ ਨੀਤੀ ਬੈਠਕਾਂ 'ਚ ਨਜ਼ਰ ਆਉਂਦੀ ਸੀ। ਕੇਂਦਰ ਦੀ ਨੀਅਤ ਸਾਫ਼ ਨਹੀਂ ਹੈ। ਜੀ ਨਜਾਇਜ਼ ਮਾਈਨਿੰਗ ਪੰਜਾਬ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਬਹੁਤ ਵੱਡਾ ਮੁੱਦਾ, ਇਵਨ ਕਿ ਭਾਰਤ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ, ਬਹੁਤ ਵੱਡੇ ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ ਹੁੰਦੀ ਹੈ। ਜਸਦੀਪ ਮਲਹੋਤਰਾ ਬਾਰੇ ਤੁਹਾਨੂੰ ਯਾਦ ਹੋਣਾ, ਸ਼ਰਮਾ ਜੀ, ਉਹਨਾਂ ਦੇ ਬਾਰੇ HD ਦੇ ਕੋਰਸਪੋਂਡੈਂਟ ਸੀਗੇ। ਹੁਣ ਖਨਨ ਰੋਕਣ ਗਏ ਸੀ DSP ਹਰਿਆਣੇ ਦੇ ਵਿੱਚ, ਉਹਨਾਂ ਤੇ ਡੰਪਰ ਚੜਾਤਾ, ਮੌਤ ਹੋ ਗਈ, ਕਤਲ ਹੋ ਗਿਆ। ਬਿਲਕੁਲ। DSP ਸੁਰਿੰਦਰ ਸਿੰਘ ਬਿਸ਼ਨੋਈ ਨੂੰ ਇਲਾਕੇ ਪੈਂਦਾ, ਜਿਹੜਾ ਯੂਪੀ ਦੇ ਨਾਲ ਲੱਗਦਾ ਏਰੀਆ, ਗੜਗਾਉਂ ਦੇ ਉਧਰ ਦਾ ਖੇਤਰ ਹੈ ਸਾਰਾ। ਜਦੋਂ ਉਹ ਇਲਾਕਾ ਸਾਰੀ ਜਿਹੜੀ ਗਾਜ਼ੀਆਬਾਦ, ਇੱਧਰ ਕਰਨਾਲ ਤੋਂ ਅੱਗੇ ਨੂੰ ਉਧਰ ਨੂੰ ਜਾਈਏ ਤਾਂ ਯੂਪੀ ਵਾਲੇ ਪਾਸੇ ਨੂੰ, ਇਹ ਸਾਰੀ ਬੈਲਟ ਉਹ ਹੈ ਜਿਹੜੀ ਟੱਚ ਪਹਾੜੀ ਬੈਲਟ ਵੀ ਹੈਗੀ ਹੈ ਥੋੜੀ ਜਿਹੀ। ਸੋ ਉਹ ਗੁੜਗਾਉਂ ਵਾਲੀ ਉਹ ਸਾਰੀ ਬੈਲਟ, ਜੈਪੁਰ ਤੋਂ ਲੈ ਕੇ ਇੱਧਰ ਜਿਹੜੀ ਜੁੜਦੀ ਹੈ ਹਰਿਆਣੇ ਦੀ, ਉਹ ਬੈਲਟ ਸਾਰੀ ਉੱਥੇ ਹੈ ਜਿੱਥੇ ਪਹਾੜੀ ਨੂੰ ਲੈ ਕੇ, ਤੇ ਉਹਦੇ ਉੱਤੇ ਲਗਾਤਾਰ ਰੋਕ ਹੈ ਪਹਿਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ। ਉਹਦੇ ਪਰ ਬਿਲਕੁਲ ਉੱਥੇ ਮਤਲਬ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਹਾੜੀ ਤੋੜ ਕੇ ਉਹਨੂੰ ਪੱਥਰ ਨਹੀਂ ਲਿਆ ਸਕਦੇ, ਉੱਥੋਂ ਰੇਤਾ ਨਹੀਂ ਲਿਆ ਸਕਦੇ, ਬਜਰੀ ਨਹੀਂ ਬਣਾ ਸਕਦੇ, ਉਹਦੇ ਪਰ ਰੋਕ ਹੈ। ਪਰ ਉਹਦੇ ਬਾਵਜੂਦ ਸਭ ਤੋਂ ਵੱਧ ਇਸੇ ਇਲਾਕੇ ਦੇ ਵਿੱਚ ਮਤਲਬ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ। ਤੇ ਉਸ ਮਾਈਨਿੰਗ ਦੀ ਇਹ ਘਟਨਾਕ੍ਰਮ ਸਾਹਮਣੇ ਤਸਵੀਰ ਹੈ ਕਿ ਉਹਨਾਂ ਦੀ ਮਤਲਬ ਕਿ ਹਿੰਮਤ ਕਿੱਡੀ ਵੱਡੀ ਹੈ ਕਿ ਉਹ ਬੰਦਾ ਮਾਰਨ ਲੱਗੇ ਵੀ ਪਰਵਾਹ ਨਹੀਂ ਕਰਦੇ। ਮਤਲਬ ਟਰੱਕ ਚੜਾਉਣ ਲੱਗੇ ਵੀ ਸਾਨੂੰ ਸੋਚ ਕੇ ਗੱਲ ਕਰਦੇ ਹਾਂ, ਆਪਾਂ ਨੂੰ ਜਹਿਨ ਚੋਂ ਇੱਕ ਤਸਵੀਰ ਉੱਭਰਦੀ ਹੈ ਕਿ ਕਿਸ ਸਥਿਤੀ 'ਚ ਹੋਣਾ ਜਦੋਂ ਬੰਦਾ ਹੱਥ ਦੇਵੇ ਕਿ ਟਰੱਕ ਰੋਕੋ ਭਾਈ, ਤੁਹਾਡੇ ਕਾਗਜ਼ ਪੱਤਰ ਦੇਖਣੇ, ਜਦੋਂ ਉਹਨੂੰ ਪੁੱਛਣਾ ਕਿ ਤੁਸੀਂ ਜਾਇਜ਼ ਹੈ ਕਿ ਨਜਾਇਜ਼ ਹੈ, ਤੇ ਉਹਦੇ ਉੱਤੋਂ ਉੱਪਰੋਂ ਲੰਘਾ ਦਿੱਤਾ ਜਾਵੇ, ਤੇ ਬਾਕੀ ਨਾਲ ਵਾਲੇ ਜਿਹੜੇ ਸੁਰੱਖਿਆ ਲਈ ਗਏ ਸੀ ਉਹ ਭੱਜ ਕੇ ਆਪਣੀ ਸੁਰੱਖਿਆ ਕਰਨ। ਸੋ ਸੁਰੱਖਿਆ ਮੁਲਾਜ਼ਮ ਭੱਜੇ,
ਉਥੋਂ ਛੱਡ ਕੇ ਭੱਜ ਗਏ, ਉਹਨਾਂ ਨੇ ਕਹਿੰਦੇ ਅਸੀਂ ਆਪਣੀ ਜਾਨ ਬਚਾਈ ਹੈ, ਤੇ ਇੱਧਰ ADSP ਮਾਰਿਆ ਗਿਆ। ਤੇ ਹੁਣ ਸਰਕਾਰ ਕਹਿੰਦੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਅਸੀਂ ਛੇਤੀ ਉਹ ਮੁਜਰਮ ਫੜ ਲਾਂਗੇ, ਪਰਿਵਾਰ ਨੂੰ 1 ਕਰੋੜ ਰੁਪਈਆ ਦੇਣ ਜਾ ਰਹੇ ਹਾਂ ਅਸੀਂ, ਤੇ ਉਹਦੇ ਲਈ ਮਤਲਬ ਕਿ ਨੌਕਰੀ ਦੇਣ ਜਾਣੇ ਆ, ਸ਼ਹੀਦ ਦਾ ਦਰਜਾ ਦੇ ਰਹੇ ਹਾਂ। ਸੋ ਕੀ ਪੈਸਿਆਂ ਨਾਲ ਭਰਪਾਈ ਹੋ ਜਾਏਗੀ ਪਰਿਵਾਰ ਦੀ? ਕੀ ਪੈਸਿਆਂ ਨਾਲ ਕਾਨੂੰਨੀ ਮਸਲਾ ਹੱਲ ਹੋ ਜਾਏਗਾ? ਕੀ ਪੈਸਿਆਂ ਨਾਲ ਜਿਹੜੇ ਲੋਕ ਗੈਰ ਕਾਨੂੰਨੀ ਮਾਈਨਿੰਗ ਕਰਦੇ ਨੇ ਉਹਨਾਂ ਤੇ ਕੋਈ ਨਕੇਲ ਕਸੀ ਜਾਏਗੀ? ਸਵਾਲ ਇਹ ਹੈ ਕਿ ਸਰਕਾਰਾਂ ਬਦਲਣ ਦੇ ਬਾਵਜੂਦ ਵੀ ਇਸ ਮਸਲੇ ਤੇ ਕਿਉਂ ਨਹੀਂ? ਇਹ ਪੰਜਾਬ ਦਾ ਮਸਲਾ ਵੀ ਇਦਾਂ ਹੀ ਆ। ਪੰਜਾਬ 'ਚ ਯਾਦ ਹੋਵੇਗਾ, ਰੋਪੜ ਇਲਾਕੇ ਦੇ ਵਿੱਚ ਜਦੋਂ MLA ਸੀਗਾ ਆਮ ਆਦਮੀ ਪਾਰਟੀ ਦਾ, ਤਾਂ ਉਹਦੇ ਪਰ ਇਹੋ ਜਿਹਾ ਹਮਲਾ ਹੋ ਗਿਆ ਸੀਗਾ। ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀ, ਕਪੂਰਥਲੇ 'ਚ 2021 ਦੇ ਵਿੱਚ ਅਜਿਹੀ ਘਟਨਾਕ੍ਰਮ ਸਾਹਮਣੇ ਆ ਚੁੱਕੀ ਹੈ। ਇਸੇ ਤਰ੍ਹਾਂ ਨੂੰਹ ਦੇ ਵਿੱਚ ਪਹਿਲਾਂ ਵੀ 2021 ਦੇ ਵਿੱਚ ਦਸੰਬਰ ਮਹੀਨੇ 'ਚ ਅਜਿਹੀ ਘਟਨਾ ਸਾਹਮਣੇ ਆ ਚੁੱਕੀ ਹੈ। ਰੋਪੜ 'ਚ ਜਿਹੜੀ ਮੈਂ ਗੱਲ ਕਰ ਰਿਹਾ MLA ਦੀ, ਉਹ 2018 ਦੀ ਘਟਨਾ ਹੈ। ਇਸੇ ਤਰ੍ਹਾਂ ਸਿਰਮੌਰ ਦੇ ਵਿੱਚ 2022 ਦੇ ਵਿੱਚ ਮਈ ਮਹੀਨੇ 'ਚ ਘਟਨਾ ਵਾਪਰ ਚੁੱਕੀ ਹੈ। ਅਜਿਹੀਆਂ ਘਟਨਾਵਾਂ ਨੂੰ ਪਹਿਲਾਂ ਵੀ ਅੰਜਾਮ ਦੇਣ ਦੀ ਕੋਸ਼ਿਸ਼ ਹੁੰਦੀ ਰਹੀ ਹੈ, ਪਰ ਇਸ ਮਸਲੇ ਨੇ ਇੱਕ ਚੀਜ਼ ਉਜਾਗਰ ਕਰ ਦਿੱਤੀ ਕਿ ਗੁੰਡਾ ਰਾਜ ਹੈ, ਬਦਮਾਸ਼ੀ ਚੱਲਦੀ ਹੈ, ਧੱਕੇਸ਼ਾਹੀ ਚੱਲਦੀ ਹੈ, ਪੁਲਿਸ, ਕਾਨੂੰਨ, ਸਰਕਾਰਾਂ ਇਹਦੇ ਮੂਹਰੇ ਲਾਚਾਰ ਨੇ। ਕਾਰਨ ਸਿੱਧਾ ਕਿ ਇਹਦੇ ਵਿੱਚ ਰਾਜਨੀਤਿਕ ਧਿਰਾਂ ਸ਼ਾਮਲ ਨੇ। ਰਿਪੋਰਟਾਂ ਦਾਅਵਾ ਕਰਦੀਆਂ ਨੇ ਕਿ ਭਾਈ ਇੱਥੋਂ ਲੰਮੀ ਮੋਟੀ ਕਮਾਈ ਕਰਦੀਆਂ ਨੇ ਰਾਜਨੀਤਿਕ ਧਿਰਾਂ, ਉਹ ਚਾਹੇ ਸੱਤਾ ਨਾਲ ਸੰਬੰਧਿਤ ਹੋਣ ਚਾਹੇ ਸੱਤਾ ਤੋਂ ਬਾਹਰ ਵਾਲੀਆਂ ਹੋਣ, ਸਾਰਿਆਂ ਨੂੰ ਹਿੱਸਾ ਪੱਤੀ ਜਾਂਦਾ, ਤਾਂ ਇਹਨਾਂ ਦੀ ਇੰਨੀ ਹਿੰਮਤ ਵੱਧਦੀ ਆ। ਨਹੀਂ ਤਾਂ ਇਹ ਕਿਵੇਂ ਏਦਾਂ ਹੋ ਜਾਵੇ ਕਿ ਪੁਲਿਸ ਅਫਸਰ ਨੂੰ ਏਦਾਂ ਦਰੜ ਦਿੱਤਾ ਜਾਵੇ ਔਰ ਅਜੇ ਤੱਕ ਗ੍ਰਿਫਤਾਰੀਆਂ ਨਾ ਹੋਵੇ। ਹੁਣ ਕਲੀਨਰ ਫੜ ਲਿਆ, ਕਹਿੰਦੇ ਜੀ ਅਸੀਂ ਕੰਡਕਟਰ ਫੜ ਲਿਆ, ਜਿਹੜਾ ਨਾਲ ਉਹਦੇ ਨਾਲ ਸਹਾਇਕ ਸੀਗਾ ਉਹ ਫੜ ਹੋ ਗਿਆ, ਤੇ ਬਾਕੀ ਫਰਾਰ ਨੇ ਜੀ ਕਹਿੰਦੇ। ਸੋ ਇਹ ਹਰ ਵਾਰ ਮੁੱਖ ਮੁਜਰਮ ਹੀ ਕਿਵੇਂ ਫਰਾਰ ਹੋ ਜਾਂਦਾ, ਉਹ ਕਿਉਂ? ਸਵਾਲ ਇਹ ਹੈ ਕਿ ਜਿਹਨੇ ਦਰੜਿਆ ਕਿ ਉਹੀ ਮਤਲਬ ਕਿ ਮਾਈਨਿੰਗ ਕਰਦਾ? ਮਾਈਨਿੰਗ ਕਰਨ ਵਾਲੀ ਧਿਰ ਤਾਂ ਹੋਰ ਹੈ ਨਾ। ਸੋ ਜਿਹੜੇ ਮਾਈਨਿੰਗ ਚਲਾਉਣ ਵਾਲਾ ਗਰੋਹ ਹੈ ਉਹ ਤਾਂ ਹੋਰ ਹੈ ਨਾ। ਇਹ ਹੋ ਸਕਦਾ ਮਤਲਬ ਕਿ ਸ਼ਰਮਾ ਜੀ ਕਿ ਕਿਸੇ ਵੀ ਇਲਾਕੇ ਦੇ ਥਾਣੇਦਾਰ ਨੂੰ ਪਤਾ ਹੀ ਨਾ ਹੋਵੇ ਕਿ ਮੇਰੇ ਇਲਾਕੇ 'ਚ ਕਿਹੜਾ ਗੈਰ ਕਾਨੂੰਨੀ ਧੰਦਾ ਹੁੰਦਾ। ਇਹ ਹੋ ਸਕਦਾ ਕਿਸੇ SSP ਨੂੰ ਪਤਾ ਹੀ ਨਾ ਹੋਵੇ ਕਿ ਮੇਰੇ ਜ਼ਿਲ੍ਹੇ 'ਚ ਕਿਹੜੇ ਗੈਰ ਕਾਨੂੰਨੀ ਧੰਦੇ ਹੁੰਦੇ ਨੇ ਤੇ ਕੌਣ ਕਰਦਾ। ਇਹ ਹੋ ਸਕਦਾ ਕਿਸੇ ਹਲਕੇ ਦੇ MLA ਨੂੰ ਪਤਾ ਹੀ ਨਾ ਹੋਵੇ ਕਿ ਮੇਰੇ ਇਲਾਕੇ 'ਚ ਕੀ ਹੁੰਦਾ। ਸਾਰੀ ਰਿਪੋਰਟ ਹੁੰਦੀ ਹੈ, ਉਹਦੇ ਬਾਵਜੂਦ ਜੇ ਅੱਖਾਂ ਮੀਟੀਆਂ ਜਾਂਦੀਆਂ ਨੇ, ਕਿਨਾਰਾ ਕੀਤਾ ਜਾਂਦਾ, ਇਹਦਾ ਮਤਲਬ ਕਿਤੇ ਮਿਲੀ ਭੁਗਤ ਦਾ ਖੇਡ ਹੁੰਦਾ। ਔਰ ਇਸ ਘਟਨਾ ਦੇ ਪਿੱਛੇ ਵੀ ਰਾਜਨੀਤੀ, ਇੱਕ ਰਾਜਨੀਤਿਕ ਕਤਲ ਇਹਨੂੰ ਸਮਝ ਕੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਜਿਹੜੀਆਂ ਤੇਰਾ ਹਿੱਸਾ ਪੱਤੀ ਲੈਂਦੀਆਂ ਨੇ ਉਹ ਉਹਨਾਂ ਨੂੰ ਵੀ ਕਾਤਲ ਧਿਰਾਂ 'ਚ ਸ਼ਾਮਲ ਕਰੋਗੇ। ਜੇਕਰ ਅਜਿਹੀ ਕਾਰਵਾਈ ਹੋਣ ਲੱਗ ਜਾਵੇ ਤਾਂ ਕੱਲ੍ਹ ਨੂੰ ਨਕੇਲ ਕਸੀ ਜਾ ਸਕਦੀ ਹੈ। ਔਰ ਇਸ ਬੈਲਟ ਦੇ ਉੱਤੇ ਪਹਿਲਾਂ ਵੀ ਮਤਲਬ ਕਿ ਮਾਈਨਿੰਗ ਮਾਫੀਆ ਦੀ ਨਜ਼ਰ ਰਹੀ ਹੈ, ਔਰ ਇਸ ਹਰਿਆਣੇ ਦੀ ਘਟਨਾ ਨੇ ਪੰਜਾਬ ਦੇ ਮਾਈਨਿੰਗ ਦਾ ਮੁੱਦਾ ਵੀ ਇੱਕ ਵਾਰ ਫਿਰ ਸਾਹਮਣੇ ਲਿਆਉਂਦਾ, ਜਿਹਦੇ ਨਾਲ ਨਵੀਂ ਬਣੀ ਸਰਕਾਰ ਦਮ ਭਰਦੀ ਸੀ ਕਿ ਸਾਡੇ ਆਉਣ ਤੋਂ ਬਾਅਦ ਆਮਦਨ ਦੁੱਗਣੀ ਹੋ ਜਾਏਗੀ। ਹਾਂ, ਪੰਜਾਬ 'ਚ ਰੇਤਾ ਜ਼ਰੂਰ ਦੁੱਗਣੇ ਮਹਿੰਗਾ ਮਿਲਣ ਲੱਗ ਗਿਆ। ਔਰ ਪੰਜਾਬ 'ਚ ਜਿਹੜੀਆਂ ਪਿਛਲੇ ਦਿਨਾਂ 'ਚ ਘਟਨਾਵਾਂ ਆਈਆਂ ਉਹਨੇ ਸ਼ਰਮਸ਼ਾਰ ਵੀ ਕੀਤਾ। ਮਤਲਬ ਇੱਕ ਥਾਂ ਇੱਕ ਬੰਦਾ ਸਾਈਕਲ ਦੇ ਉੱਤੇ ਰੇਤੇ ਦੀ ਬੋਰੀ ਲਈ ਜਾਂਦਾ ਸੀ, ਉਹਦੇ ਤੇ ਮਾਈਨਿੰਗ ਦਾ ਕੇਸ ਪਾ ਕੇ ਅੰਦਰ ਕਰਤਾ। ਇੱਕ ਆਪਣੇ ਖੇਤ ਦੇ ਵਿੱਚੋਂ ਕਹਿੰਦੇ ਮਿੱਟੀ ਪੱਧਰੀ ਕਰ ਰਿਹਾ ਸੀ, ਇੱਕ ਤਸਲਾ ਮਿਲ ਗਿਆ ਜੀ, ਇੱਕ ਕਹੀ ਮਿਲ ਗਈ ਜੀ, 5 ਕਿਲੋ ਰੇਤਾ ਮਿਲ ਗਿਆ ਜੀ, ਤੇ 100 ਰੁਪਈਆ ਮਿਲ ਗਿਆ ਜੀ, ਮਾਈਨਿੰਗ ਦਾ ਕੇਸ ਪਾਤਾ। ਮੈਨੂੰ ਪਤਾ ਲੱਗਾ ਜਲਾਲਾਬਾਦ ਦੇ ਕੁਝ ਖੇਤਰ ਦੇ ਵਿੱਚ ਰੇੜਿਆਂ ਵਾਲੇ ਫੜ ਲੈ ਕੇ ਰੇੜੇ ਤੇ ਰੇਤਾ ਲਈ ਜਾਂਦੇ ਸੀ, ਰੇੜਾ ਵੀ ਅੰਦਰ ਕਰ ਲਿਆ, ਰੇਤਾ ਵੀ ਅੰਦਰ ਕਰ ਲਿਆ, ਤੇ ਖੱਚਰ ਛੱਡਤੇ, ਕਹਿੰਦੇ ਨਹੀਂ ਜੀ ਉਹਨੂੰ ਘਾਹ ਪਾਉਣਾ ਪਊਗਾ। ਸੋ ਆ ਸਾਡੀ ਰਿਪੋਰਟ ਆ। ਇੱਕ ਪਿਛਲੇ ਕਾਂਗਰਸ ਦੇ ਇੱਕ MLA ਨੂੰ ਛੱਡ ਕੇ ਉਹ ਤੋਂ ਬਿਨਾਂ ਹੋਰ ਦੱਸ ਦਿਓ ਕਿ ਬੜੀ ਕਾਰਵਾਈ ਮਾਈਨਿੰਗ ਤੇ ਕਿਹੜੀ ਹੋਈ ਹੈ? ਕੀ ਮਾਈਨਿੰਗ ਖਤਮ ਹੋ ਗਈ? ਕੀ ਮਾਈਨਿੰਗ ਬੰਦ ਹੋ ਗਈ? ਪੰਜਾਬ ਦੇ ਵਿੱਚ ਦਰਿਆਵਾਂ ਤੇ ਖੜੇ ਪੁਲ ਡਿੱਗਣ ਕਿਨਾਰੇ ਖੜੇ ਨੇ, ਉਹਦੇ ਪਿੱਲਰ ਰੋਡੇ ਕਰ ਦਿੱਤੇ ਇਹਨਾਂ ਨੇ ਰੇਤ ਮਾਈਨਿੰਗ ਵਾਲਿਆਂ ਨੇ, ਤੇ ਸਰਕਾਰ ਨੂੰ ਕੁਝ ਦਿਖਦਾ ਹੀ ਨਹੀਂ। ਸੋ ਕੀ ਪਹਿਲੀਆਂ ਵਾਲਿਆਂ ਦੇ ਰਾਹ ਤੇ ਤਾਂ ਨਹੀਂ ਤੁਰ ਪਏ? ਸੋ ਕਿਤੇ ਚੁੱਪ ਚਪੀਤੇ ਉਹੀ ਖੇਡ ਫੇਰ ਤਾਂ ਨਹੀਂ ਜਾਰੀ? ਇਹਦੇ ਉੱਤੇ ਹੈ ਕਿ 4 ਮਹੀਨਿਆਂ 'ਚ ਅੱਜ ਤੱਕ ਮਾਈਨਿੰਗ ਵਾਲੇ ਤੇ ਕੰਮ ਹੀ ਕਿਉਂ ਨਹੀਂ ਹੋਇਆ, ਜਿਹੜਾ ਪੰਜਾਬ ਦਾ ਮੁੱਖ ਦਰਦ ਆ। ਸੋ ਇਸ ਲਈ ਸਾਰਾ ਕੁਝ ਇੱਕੋ ਸਾਰਾ ਹੈ, ਚਾਹੇ ਹਰਿਆਣੇ 'ਚ ਵਾਪਰੇ ਤੇ ਪੰਜਾਬ 'ਚ ਵਾਪਰੇ। ਇਹ ਮਾਈਨਿੰਗ ਰਾਜ ਰਾਜਨੀਤਿਕ ਰਾਜ ਆ। ਜੀ। ਪੰਜਾਬ ਦੀ ਸਰਕਾਰ ਦੀ ਗੱਲ ਕਰੀਏ, ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੁਰੀ ਸੀ ਸਰਕਾਰ ਤਾਂ, ਪਰ ਸ਼ਰਮਾ ਜੀ ਅਫਸਰਸ਼ਾਹੀ ਅੜਿੱਕਾ ਬਣ ਗਈ। ਅਫਸਰਸ਼ਾਹੀ? ਹਾਂਜੀ। ਪੰਜਾਬ ਦੇ ਵਿੱਚ ਸਰਕਾਰਾਂ ਨੂੰ ਅਫਸਰ ਹੀ ਚਲਾਉਂਦੇ ਨੇ ਜੀ। ਅਫਸਰਸ਼ਾਹੀ ਇੰਨੀ ਹਾਵੀ ਆ ਪੰਜਾਬ ਦੇ ਵਿੱਚ ਕਿ ਉਹਨਾਂ ਨੂੰ ਲੱਗਦਾ ਕਿ ਲੀਡਰ 5 ਸਾਲ ਲਈ ਆਉਂਦੇ ਨੇ, ਉਹ ਤੋਂ ਬਾਅਦ MLA ਬਦਲ ਜਾਂਦਾ, ਮੰਤਰੀ ਬਦਲ ਜਾਂਦਾ, ਪਾਰਟੀ ਵੀ ਦੁਬਾਰਾ ਆ ਜਾਵੇ ਤਾਂ ਵੀ ਚਿਹਰੇ ਬਦਲ ਜਾਂਦੇ ਨੇ। ਔਰ ਉਹਨਾਂ ਨੂੰ ਅਸੀਂ ਉਹ ਫਾਈਲ ਦੇ ਵਿੱਚ ਲਾਲ ਚਿੱਟ ਲਾ ਕੇ ਦੱਸਣਾ ਹੁੰਦਾ ਕਿ ਇੱਥੋਂ ਇੰਨਾ ਹਿੱਸਾ ਬਣਦਾ ਜੀ, ਤੁਹਾਨੂੰ ਪਹੁੰਚਦਾ ਕਰ ਦਿਆਂਗੇ। ਸੋ ਇਸ ਲਈ ਅਫਸਰਸ਼ਾਹੀ ਚਲਾ ਰਹੀ। ਨਾ ਸਾਰੀ ਅਫਸਰਸ਼ਾਹੀ ਕਰਪਟ ਆ, ਨਾ ਸਾਰੀ ਅਫਸਰਸ਼ਾਹੀ ਇਮਾਨਦਾਰ ਆ। ਹਾਂ, ਸਿਆਸਤ ਨਾ ਸਾਰੀ ਇਮਾਨਦਾਰ ਆ, ਨਾ ਸਾਰੀ ਕਰਪਟ ਆ, ਪਰ ਚੋਰ ਨੂੰ ਚੋਰ ਮਿਲ ਜਾਂਦਾ, ਸਾਧ ਨੂੰ ਸਾਧ ਮਿਲ ਜਾਂਦਾ। ਸੋ ਇਸ ਲਈ ਆਪਣੇ ਵਰਗੇ ਬੰਦਿਆਂ ਨੂੰ ਇਹ ਪਛਾਣ ਵੀ ਲੈਂਦੇ ਨੇ, ਔਰ ਕਿਹਨੇ ਕਿੰਨੇ ਭਾਅ ਵਿਕਣਾ ਉਹਦੀ ਇਹ ਜਾਣਕਾਰੀ ਵੀ ਰੱਖਦੇ ਨੇ। ਪੰਜਾਬ ਦੇ ਵਿੱਚ ਅਫਸਰਸ਼ਾਹੀ ਦੀ ਹਿੰਮਤ ਦੇਖੋ ਕਿ ਸੱਤਾ ਬਦਲਣ ਤੋਂ ਬਾਅਦ ਵੀ ਇੰਨੀ ਆ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਬਦਲੀਆਂ ਕਰਦੀ ਆ ਤਹਿਸੀਲਦਾਰਾਂ ਦੀਆਂ।
ਔਰ ਤਹਿਸੀਲਦਾਰ ਜੁਆਇਨ ਕਰਨੇ ਨਹੀਂ ਜਾਂਦੇ, ਨਾਇਬ ਤਹਿਸੀਲਦਾਰ ਜੁਆਇਨ ਕਰਨੇ ਨਹੀਂ ਜਾਂਦੇ, ਇਹਨਾਂ ਦੇ ਬਦਲੀਆਂ ਦੇ ਆਰਡਰਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ। ਸੋ ਇੱਥੋਂ ਹਿਸਾਬ ਲਾ ਲਓ ਕਿ ਕਿੱਡਾ ਵੱਡਾ ਮਤਲਬ ਕਿ ਉਹਨਾਂ ਦਾ ਦਬਦਬਾ। ਹੁਣ ਜਿਹੜਾ ਆਹ ਮਾਮਲਾ ਸਾਹਮਣੇ ਆਇਆ ਕੱਚੇ ਮੁਲਾਜ਼ਮਾਂ ਨੂੰ, ਆਮ ਆਦਮੀ ਪਾਰਟੀ ਦਾ ਵੱਡਾ ਚੋਣ ਵਾਅਦਾ ਸੀ ਔਰ ਉਸ ਵਾਅਦੇ ਨੂੰ ਖੁਦ ਭਗਵੰਤ ਮਾਨ ਹੋਰਾਂ ਨੇ ਐਲਾਨ ਵੀ ਕੀਤਾ, ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਵੀ ਬਜਟ ਸੈਸ਼ਨ ਦੌਰਾਨ ਵਾਅਦਾ ਕੀਤਾ ਕਿ ਪੱਕੇ ਕਰਨ ਜਾ ਰਹੇ ਹਾਂ। ਔਰ ਇਸ ਮਸਲੇ ਨੂੰ ਲੈ ਕੇ ਹਰਪਾਲ ਚੀਮਾ ਹੋਰੀ ਗੰਭੀਰ ਵੀ ਨਜ਼ਰ ਆਏ, ਉਹਨਾਂ ਨੇ ਰਿਪੋਰਟਾਂ ਮੰਗੀਆਂ, ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਭਾਈ ਸਾਰੇ ਅੰਕੜੇ ਦਿਓ। ਜਦੋਂ ਅੰਕੜੇ ਆਏ ਤਾਂ ਪ੍ਰਵੀਨ ਜੀ ਹੈਰਾਨ ਹੋਵੋਗੇ ਕਿ ਉਹ ਅੰਕੜਿਆਂ ਦੇ ਵਿੱਚ ਅੱਧੇ ਤੋਂ ਵੱਧ ਨਾਂ ਗਾਇਬ ਸੀ ਜੀ। ਮਤਲਬ ਜੇ 36,000 ਮੁਲਾਜ਼ਮ ਹੈ ਤਾਂ 12-13,000 ਮੁਲਾਜ਼ਮਾਂ ਦੇ ਨਾਮ ਪਹੁੰਚੇ, ਬਾਕੀ ਮੁਲਾਜ਼ਮਾਂ ਦੇ ਨਾਮ ਹੀ ਨਹੀਂ ਪਹੁੰਚੇ। ਹੁਣ ਇਹ ਮਾਮਲਾ ਸਰਕਾਰ ਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਨਹੀਂ ਦੇ ਰਹੇ। ਉਹਦੇ ਵਿੱਚ 3-4 ਚੀਜ਼ਾਂ ਨੇ। ਪਹਿਲੀ ਜਿਹੜੀ ਸਭ ਤੋਂ ਵੱਡਾ ਮਾਮਲਾ ਹੈ ਉਹ ਮਾਮਲਾ ਇਹ ਹੈ ਕਿ ਇਹਦੇ ਵਿੱਚ ਅੱਧੇ ਕਾਗਜ਼ਾਂ 'ਚ ਹੀ ਕੱਚੇ ਮੁਲਾਜ਼ਮ ਨੇ, ਹਕੀਕਤ 'ਚ ਉਹ ਮੁਲਾਜ਼ਮ ਹੈ ਹੀ ਨਹੀਂ। ਅਫਸਰਾਂ ਨੇ ਆਪਣੇ ਚਾਚੇ ਤਾਏ ਭੂਆ ਫੁੱਫੜ ਭਤੀਜਾ ਭਾਣਜਾ ਉਹ ਸਾਰਿਆਂ ਦੇ ਨਾਮ, ਰਿਸ਼ਤੇਦਾਰਾਂ ਦੇ ਨਾਮ, ਮਿੱਤਰਾਂ ਦੇ ਨਾਮ ਦੇ ਉੱਤੇ ਮਲਾਈਆਂ ਖਾਧੀਆਂ ਨੇ, ਕੱਚੇ ਮੁਲਾਜ਼ਮਾਂ ਦੇ ਨਾਂ ਤੇ ਤਨਖਾਹਾਂ ਖਾਧੀਆਂ ਨੇ। ਇਹ ਜਾਂਚ ਦਾ ਵਿਸ਼ਾ ਵੱਡਾ ਜੀ। ਸੋ ਉਹ ਨਾਮ ਲਿਸਟ 'ਚ ਹੁਣ ਪਾਉਣ ਲੱਗੇ, ਹੁਣ ਸਮਝ ਨਹੀਂ ਆਉਂਦੀ ਜੇ ਪਾ ਤੇ ਤਾਂ ਜਾਂਚ ਨਾ ਹੋ ਜਾਵੇ, ਜੇ ਪਾਵਾਂਗੇ ਤਾਂ ਫਸ ਨਾ ਜਾਈਏ, ਜੇ ਨਹੀਂ ਪਾਉਂਦੇ ਤਾਂ ਹੁਣ ਅੰਕੜੇ। ਔਰ ਜਿਹੜੇ ਸਹੀ ਮਾਇਨਿਆਂ 'ਚ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਡਰ ਲੱਗ ਰਿਹਾ ਕਿ ਇਹਨਾਂ ਅਫਸਰਾਂ ਨੇ ਸਾਨੂੰ ਪੱਕੇ ਨਹੀਂ ਹੋਣ ਦੇਣਾ। ਕਾਰਨ ਜਦੋਂ ਇਹ ਮੁਲਾਜ਼ਮ ਪੱਕੇ ਹੋਣਗੇ ਤਾਂ ਜਿਹੜਾ ਕ੍ਰਾਈਟੇਰੀਆ ਹੈ ਕਿ 3 ਸਾਲ ਪਹਿਲਾਂ ਤੁਸੀਂ ਉਸ ਮਤਲਬ ਕਿ ਪੀਰੀਅਡ 'ਚ ਰਹੋਗੇ, ਉਸ ਤੋਂ ਬਾਅਦ ਤੁਹਾਡੀ ਤਨਖਾਹ ਰੈਗੂਲਰ ਵਾਲੀ ਹੋਊਗੀ, 3 ਸਾਲ ਤੁਹਾਨੂੰ ਫਿਕਸ ਹੈ। ਤੇ ਕਿ ਹੁਣ ਦੁਬਾਰਾ ਉਹ ਕੱਚਿਆਂ ਵਾਂਗ 3 ਸਾਲ ਹੋਰ ਕੰਮ ਕਰਨਗੇ? ਉਹ ਚਾਹੁੰਦੇ ਨੇ ਕਿ ਇੱਕ ਵਾਰ 'ਚ ਸਾਨੂੰ ਰੈਗੂਲਰ ਕਰੋ। ਦੂਸਰਾ, ਵੱਖ-ਵੱਖ ਵਿਭਾਗਾਂ ਦੀਆਂ ਸ਼ਰਤਾਂ ਆੜੇ ਆ ਰਹੀਆਂ ਨੇ। ਕੁਝ ਵਿਭਾਗਾਂ 'ਚ ਕੱਚੇ ਮੁਲਾਜ਼ਮ ਇਸੇ ਸ਼ਰਤ ਨਾਲ ਰੱਖੇ ਗਏ ਸੀ ਕਿ ਤੁਹਾਡਾ ਇੰਨਾ ਸਮਾਂ ਪੀਰੀਅਡ ਹੈ, ਇਹ ਤੋਂ ਬਾਅਦ ਤੁਹਾਡੀ ਸੇਵਾ ਖਤਮ ਹੋ ਜਾਏਗੀ। ਹੁਣ ਜੇ ਉਹਨੂੰ ਪੱਕਾ ਕਰ ਦੇਣ ਤਾਂ ਉਹ ਕੋਰਟ 'ਚ ਚਲਾ ਜਾਣਾ, ਕੋਰਟ 'ਚ ਕਿਸੇ ਇੱਕ ਵੀ ਵਿਭਾਗ ਨਾਲ ਸੰਬੰਧਿਤ ਮਾਮਲਾ ਗਿਆ ਰੋਕ ਸਾਰਿਆਂ ਤੇ ਲੱਗ ਜਾਣੀ। ਫਿਰ ਅਫਸਰਾਂ ਲਈ ਇਹ ਵੀ, ਜਿਹੜੇ ਮੌਜੂਦਾ ਅਫਸਰ ਨੇ ਉਹਨਾਂ ਲਈ ਇਹ ਵੀ ਡਰ ਹੈ ਕਿ ਤਰੱਕੀ ਦੇ ਮਾਮਲੇ 'ਚ ਫਿਰ ਸਾਡੇ ਬਰਾਬਰ ਆ ਕੇ ਬੈਠਣਗੇ। ਜੇ ਇਹਨਾਂ ਦਾ ਪਿਛਲਾ ਕਾਰਜਕਾਲ ਗਿਣ ਲਿਆ ਕਿ 8 ਸਾਲ ਕੱਚੇ ਮੁਲਾਜ਼ਮ ਵੱਜੋ, 5 ਸਾਲ ਕੱਚੇ ਮੁਲਾਜ਼ਮ ਮੰਗੋ, ਫਿਰ ਤਰੱਕੀਆਂ 'ਚ ਤਨਖਾਹਾਂ 'ਚ ਉਹਨਾਂ ਨੂੰ ਫੀਲ ਹੁੰਦਾ ਕਿ ਇਹ ਤਾਂ ਸਾਡੇ ਕੱਚੇ ਮੁਲਾਜ਼ਮ ਨੇ, ਸਾਡੇ ਹੁਕਮ ਤੇ ਸਾਡੀ ਕੁਰਸੀ ਦੇ ਕੋਲ ਖੜ ਕੇ, ਸਾਡੇ ਮੇਜ਼ ਦੇ ਸਾਹਮਣੇ ਖੜ ਕੇ ਹੁਕਮ ਲੈਣ ਵਾਲੇ ਨੇ, ਹੁਣ ਸਾਡੇ ਬਰਾਬਰ ਬੈਠਣਗੇ। ਸੋ ਅਫਸਰਸ਼ਾਹੀ ਦੇ ਅੰਦਰ ਵੀ ਇੱਕ ਕਲਾਸ ਕੰਮ ਕਰਦੀ ਹੈ ਜਿਹੜੀ ਜਾਤ ਧਰਮ ਕੰਮ ਕਰ ਰਹੀ ਹੈ। ਇਹਨਾਂ ਨੂੰ ਵੀ ਲੱਗਦਾ ਕਿ ਇਹ ਤਾਂ SC-BC ਨਾਲ ਜਿਵੇਂ ਹੁਣ ਮਤਲਬ ਕਿ ਉਵੇਂ ਦਾ ਵਿਵਹਾਰ ਕੀਤਾ ਜਾਂਦਾ ਜਿਵੇਂ ਜੀ ਦੀਪਕ ਸ਼ਰਮਾ ਜੀ ਦਾ ਸੰਪਰਕ ਉਸ ਤਰ੍ਹਾਂ ਦਾ ਵਿਵਹਾਰ ਨਜ਼ਰ ਆ ਰਿਹਾ ਕਿ ਜਿਵੇਂ ਤੁਸੀਂ ਮਤਲਬ ਕਿ ਸਮਾਜ ਦੇ ਵਿੱਚ ਆਪਣੇ ਆਪ ਨੂੰ ਆਪ ਹੀ ਉੱਚ ਕੋਟੀ ਦੀ ਜਾਤ ਧਰਮ ਵਾਲੇ ਸਮਝ ਕੇ ਲੋਕ ਦੂਸਰੇ ਭਾਈਚਾਰੇ ਨਾਲ ਮਾੜਾ ਵਿਵਹਾਰ ਕਰਦੇ ਸੀ, ਉਵੇਂ ਅਫਸਰ ਵਿਵਹਾਰ ਕਰ ਰਹੇ ਨੇ। ਸੋ ਇਸ ਕੱਚੇ ਮੁਲਾਜ਼ਮਾਂ ਦੇ ਪੱਕੇ ਕਰਨ ਦੇ ਮਾਮਲੇ 'ਚ ਅਫਸਰਸ਼ਾਹੀ ਦੀ ਨੀਅਤ 'ਚ ਖੋਟ ਹੈ। ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਬੱਚੇ ਜਿਨ੍ਹਾਂ ਨੇ ਇੰਨੇ ਸਾਲ ਧੱਕੇ ਖਾਦੇ, ਕੈਪਟਨ ਦੇ ਰਾਜ 'ਚ, ਚੰਨੀ ਦੇ ਰਾਜ 'ਚ ਡੰਡੇ ਖਾਦੇ ਤੇ ਹੁਣ ਵੀ ਹਲੇ ਵੀ ਮਤਲਬ ਕਿ ਧਰਨੇ ਲਾਉਣ ਲਈ ਮਜਬੂਰ ਨੇ, ਉਹਨਾਂ ਨੂੰ ਪੱਕਾ ਰੁਜ਼ਗਾਰ ਮਿਲੇ, ਉਹ ਆੜੇ ਆ ਰਹੇ ਨੇ। ਔਰ ਇਸ ਨੂੰ ਲੈ ਕੇ ਹਰਪਾਲ ਚੀਮਾ ਹੋਰਾਂ ਨੇ, ਮੈਨੂੰ ਪਤਾ ਲੱਗਾ ਕਿ ਕੱਲ ਸਖਤ ਕਿਹਾ ਕਿ 2 ਦਿਨਾਂ 'ਚ ਰਿਪੋਰਟ ਦਿਓ, ਕਿਉਂਕਿ ਮੈਨੂੰ ਲੱਗਦਾ ਕਿ 2 ਦਿਨਾਂ ਦੇ ਵਿੱਚ ਹੁਣ ਇਹਨਾਂ ਲਈ ਇੰਨੀ ਛੇਤੀ ਦੇਣਾ ਪਏਗਾ। ਇਹ ਅੰਕੜੇ ਅਸਲੀ ਲੈ ਕੇ ਆਉਣਗੇ, ਪੂਰੇ ਨਾਮ ਆ ਜਾਣਗੇ, ਉਹ ਤੋਂ ਬਾਅਦ ਮੈਨੂੰ ਲੱਗਦਾ ਇਸ ਪੱਖ ਨੂੰ ਸਾਰਿਆਂ ਨੂੰ ਵਿਚਾਰ ਕੇ ਪੱਕਾ ਕਰਨ ਸਮਾਂ ਲੱਗ ਸਕਦਾ, ਕਿਉਂਕਿ ਇਹਨਾਂ ਨੂੰ ਇਹ ਹੈ ਕਿ ਜੇ ਮਾਮਲਾ ਕੋਰਟ 'ਚ ਗਿਆ ਤਾਂ ਮਾਮਲਾ ਲਟਕ ਜਾਣਾ ਤੇ ਉਹ ਸਰਕਾਰ ਲਈ, ਪਾਰਟੀ ਲਈ ਮੁਸੀਬਤ ਬਣਦਾ। ਇਸ ਲਈ ਇਹ ਇੱਕ ਨਵੀਂ ਤਸਵੀਰ ਹੈ ਕਿ ਪੰਜਾਬ ਦੇ ਵਿੱਚ ਅਫਸਰਸ਼ਾਹੀ ਕਿੰਨੀ ਹਾਵੀ ਆ ਕਿ ਉਹ ਸਹੀ ਮਾਇਨਿਆਂ ਦੇ ਵਿੱਚ ਪੰਜਾਬ ਵਾਸੀਆਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਵਗਣ ਦੇ ਰਹੀ। ਇਹ ਇੱਕ ਨਵੀਂ ਚਿੰਤਾ ਵਾਲੀ ਗੱਲ ਹੈ। ਜੀ ਭਾਜੀ। ਜੀ ਡੇਰਾ ਮੁਖੀ ਦੀ ਗੱਲ ਕਰੀਏ, ਪੈਰੋਲ ਖਤਮ ਹੋਣ ਤੇ ਡੇਰਾ ਮੁਖੀ ਅੰਦਰ ਤਾਂ ਚਲਾ ਗਿਆ ਪਰ ਉਹਦੀ ਪੈਰਵਾਈ ਲਗਾਤਾਰ ਚੱਲ ਰਹੀ ਹੈ। ਹੁਣ ਡੇਰਾ ਮੁਖੀ ਇਹ ਗੱਲ ਕਹਿੰਦਾ ਸ਼ਰਮਾ ਜੀ ਵੀ ਜਿਹੜੀ ਇਹ ਕੇਸ ਹੈ ਇਹਦੇ ਵਿੱਚ ਉਹਨੇ CBI ਜਾਂਚ ਮੰਗੀ, ਜਦਕਿ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਹੈ, ਜਿਵੇਂ ਗਲਤ ਨਾ ਹੋਵਾਂ ਤਾਂ। ਦੇਖੋ ਬਿਲਕੁਲ, ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਰਿਪੋਰਟ ਹੈ ਜਿਹੜੀ ਉਹ ਭਗਵੰਤ ਮਾਨ ਹੋਰਾਂ ਨੇ ਵੀ ਜਨਤਕ ਕੀਤੀ ਹੈ। ਬੇਸ਼ੱਕ ਉਹਦੇ ਵਿੱਚ ਕੁਬਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਤੇ ਹੁਣ ਆਮ ਆਦਮੀ ਪਾਰਟੀ ਨਹੀਂ ਬੋਲਦੀ, ਜਿਸ ਦੇ ਹਵਾਲੇ ਤੇ ਉਹ ਸੱਤਾ ਚਾਹੀ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ 117 MLA 'ਚ ਇਕੱਲਾ ਕੁਬਰ ਵਿਜੇ ਪ੍ਰਤਾਪ ਬੇਦਵੀ ਵਾਲੇ ਮਾਮਲੇ ਤੇ ਬੋਲਦਾ, ਬਾਕੀਆਂ ਦਾ ਮੂੰਹ ਵੀ ਨਹੀਂ ਖੁੱਲਦਾ ਜਿਹੜੇ ਪਹਿਲਾਂ ਉਸ ਮੁੱਦੇ ਦੇ ਉੱਤੇ ਵੋਟਾਂ ਲੈਣ ਲਈ ਕਾਹਲੇ ਸੀਗੇ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਕਿ ਕਿਸੇ ਵੀ ਧਿਰ ਦਾ MLA ਹੁਣ ਬੇਦਵੀ ਵਾਲੇ ਮਾਮਲੇ ਤੇ ਵਿਧਾਨ ਸਭਾ 'ਚ ਨਹੀਂ ਬੋਲਿਆ, ਬਾਹਰ ਆ ਕੇ ਫਿਰ ਵਿਰੋਧੀ ਧਿਰਾਂ ਨੂੰ ਯਾਦ ਆਉਂਦਾ, ਸੱਤਾਧਾਰੀ ਧਿਰ ਫਿਰ ਚੁੱਪ ਹੈ। ਪਰ ਉਸ ਕੁਬਰ ਵਿਜੇ ਪ੍ਰਤਾਪ ਦੀ ਰਿਪੋਰਟ ਨਹੀਂ ਖੋਲੀ ਗਈ, ਪਰ ਸਿੱਟ ਵਾਲੀ ਰਿਪੋਰਟ ਜਿਹੜੀ ਜਨਤਕ ਕੀਤੀ ਗਈ ਉਸ ਨੂੰ ਲੈ ਕੇ ਵੀ ਇੱਕ ਸਵਾਲ ਖੜਾ ਹੋਇਆ ਕਿ ਭਗਵੰਤ ਮਾਨ ਉਹਨਾਂ ਨੇ ਜਿਵੇਂ ਰਿਪੋਰਟ ਜਨਤਕ ਕੀਤੀ ਤਾਂ ਸਰਕਾਰ ਦਾ ਕੰਮ ਹੈ, ਸਰਕਾਰ ਐਕਸ਼ਨ ਲਵੇ। ਜੇਕਰ ਸਰਕਾਰ ਨੂੰ ਦਿਖਦਾ ਕਿ ਉਹਦੇ ਵਿੱਚ ਡੇਰੇ ਮੁਖੀ ਦੀ ਭੂਮਿਕਾ, ਡੇਰੇ ਦੇ ਕੁਝ ਬੰਦਿਆਂ ਦੀ ਭੂਮਿਕਾ, ਤਾਂ ਸਰਕਾਰ ਕਾਨੂੰਨੀ ਪੱਖ ਤੋਂ ਉਹਦੇ ਪਰ ਕਾਰਵਾਈ ਕਰੇ। ਜਨਤਕ ਕਰਕੇ ਲੋਕਾਂ ਦੇ ਹੱਥ ਦੇ ਵਿੱਚ, ਸੰਗਠਨਾਂ ਦੇ ਹੱਥ 'ਚ ਰਿਪੋਰਟ ਫੜਾ ਕੇ ਕੀ ਇਹ ਕਹਿ ਰਹੀ ਹੈ ਸਰਕਾਰ ਕਿ ਸਾਡੇ ਹੱਥ ਖੜੇ ਨੇ ਜੀ, ਆਪੇ ਨਜਿੱਠ ਲਓ। ਜੇ ਪੰਜਾਬ ਦੇ ਲੋਕਾਂ ਨੇ ਆਪਣੇ ਮਾਮਲੇ ਆਪੇ ਨਜਿੱਠਣੇ ਨੇ, ਫਿਰ ਸਰਕਾਰਾਂ ਕਾਹਦੇ ਲਈ ਚੁਣੀਆਂ, ਅਸੀਂ MLA ਕਾਹਦੇ ਲਈ ਬਣਾਏ। ਪਰ ਹੁਣ ਇਸ ਮਾਮਲੇ ਦੇ ਵਿੱਚ ਡੇਰਾ ਮੁਖੀ
ਹੋਰਾਂ ਵੱਲੋਂ ਵੀ ਜਿਹੋ ਜਿਹੀ ਕਾਰਵਾਈ ਆ ਉਹ ਕੋਰਟ ਦੇ ਵਿੱਚ ਜਾਣਾ ਹੈ, ਕੋਰਟ ਦੇ ਵਿੱਚ ਜਾ ਕੇ ਹੁਣ ਇਹ ਮਤਲਬ ਕਿ ਇਸ ਆਮਲੇ ਜਾਣਾ ਕਿ ਸੀਬੀਆਈ, ਕਿਉਂਕਿ ਸੀਬੀਆਈ ਕੇਂਦਰ ਦੇ ਹੱਥ ਆ ਔਰ ਕੇਂਦਰ ਬਾਬੇ ਦੇ ਹੱਥ ਆ। ਸੋ ਇਸ ਲਈ ਬਾਬੇ ਨੂੰ ਪਤਾ ਕਿ ਜਿਹੜਾ ਕੇਂਦਰ ਮੈਨੂੰ ਪੈਰੋਲ ਦਵਾ ਸਕਦਾ ਉਹ ਮੇਰੇ ਲਈ ਕੁਝ ਨਾ ਕੁਝ ਜੁਗਾੜ ਵੀ ਕਰ ਸਕਦਾ। ਸੋ ਜੁਗਾੜ ਦੀ ਰਾਜਨੀਤੀ, ਕਿਉਂਕਿ ਸਾਰਿਆਂ ਨੂੰ ਪਤਾ ਕਿ ਕਿਸ ਕਦਰ ਬੇਸ਼ੱਕ ਅਦਾਲਤਾਂ ਤੇ ਭਰੋਸਾ ਕਾਇਮ ਹੈ, ਜੱਜ ਸਾਹਿਬਾਨ ਤੇ ਆਸ ਔਰ ਉਮੀਦ ਕਾਇਮ ਹੈ, ਉਹਨਾਂ ਦੇ ਫੈਸਲੇ ਪਿਛਲੇ ਦਿਨ ਸਰਕਾਰ ਲਈ, ਕੇਂਦਰ ਔਰ ਸੂਬਿਆਂ ਸਰਕਾਰਾਂ ਲਈ ਮਤਲਬ ਕਿ ਤਸੱਲੀ ਬਖਸ਼ ਆਏ ਨੇ, ਜਿਹੜੇ ਉਹਨਾਂ ਦੀ ਤਸੱਲੀ ਕਰਾਈ ਹੈ। ਪਰ ਉਹਦੇ ਬਾਵਜੂਦ ਵੀ ਇਹ ਗੱਲਾਂ ਵੀ ਸਮੇਂ-ਸਮੇਂ ਸਾਹਮਣੇ ਆਉਂਦੀਆਂ ਰਹੀਆਂ ਕਿ ਸਾਡੀਆਂ ਅਦਾਲਤਾਂ ਦੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਹੈ, ਜੱਜਾਂ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਹੈ, ਉਹਨਾਂ ਨੂੰ ਵੀ ਪ੍ਰੈਸ਼ਰੇਟ ਲਿਆਉਣ ਦੀ ਕੋਸ਼ਿਸ਼ ਹੈ। ਕੀ ਉਸ ਤਰ੍ਹਾਂ ਦੀ ਇਹ ਕਾਰਵਾਈ ਹੈ? ਔਰ ਇੱਕ ਨਵਾਂ ਵਿਵਾਦ ਤਾਂ ਡੇਰੇ ਨੇ ਆਪੇ ਖੜਾ ਕਰਤਾ, ਡੇਰਾ ਮੁਖੀ ਨੇ ਆਪੇ ਖੜਾ ਕਰ ਦਿੱਤਾ, ਉਹ ਨਕਲੀ ਅਸਲੀ ਦਾ। ਕੱਲ ਨੂੰ ਉਹ ਵਿਵਾਦ ਸਾਹਮਣੇ ਵੀ ਆ ਸਕਦਾ। ਇੱਕ ਪਾਸੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖੁਦ ਇਸ ਵਾਰ ਪੈਰੋਲ ਤੇ ਆਉਣ ਤੋਂ ਬਾਅਦ ਕਹਿੰਦਾ ਕਿ ਜਦੋਂ ਮੈਂ ਅੰਦਰ ਗਿਆ ਤਾਂ ਕੈਦੀ ਮੈਨੂੰ ਕਹਿੰਦੇ ਨਕਲੀ ਬਾਬਾ, ਨਕਲੀ ਬਾਬਾ। ਉਹ ਕਹਿੰਦੇ ਇਹਦੀ ਦਾੜੀ ਉਹ ਨਹੀਂ, ਇਹਦੀ ਸ਼ਕਲ ਉਹ ਨਹੀਂ, ਫਿਲਮਾਂ ਵਾਲਾ ਨਹੀਂ ਦਿਖਦਾ, ਤੁਰਦਾ ਉਵੇਂ ਨਹੀਂ, ਬੋਲਦਾ ਉਵੇਂ ਨਹੀਂ, ਕਹਿੰਦਾ ਮੈਨੂੰ ਨਕਲੀ ਕਹੀ ਜਾਂਦੇ ਸੀ। ਜਦੋਂ ਬਾਬਾ ਬਾਹਰ ਆ ਕੇ ਗੱਲ ਕਰ ਰਿਹਾ ਸੀ ਤਦੇ ਡੇਰੇ ਨਾਲ ਸੰਬੰਧਿਤ ਕੁਝ ਧਿਰਾਂ ਕੋਰਟ ਪਹੁੰਚ ਗਈਆਂ ਕਿ ਬਾਬਾ ਅਸਲੀ ਨੀਗਾ ਜੀ, ਇਹ ਤਾਂ ਨਕਲੀ ਬਾਬਾ, ਇਹਦੀਆਂ ਉਂਗਲਾਂ ਲੰਬੀਆਂ ਹੋ ਗਈਆਂ ਜੀ, ਇਹਦਾ ਕੱਦ ਬੜਾ ਹੋ ਗਿਆ ਜੀ, ਇਹਦੀ ਬੋਲ ਬਦਲ ਗਿਆ ਜੀ। ਬਾਬਾ ਕਹਿੰਦਾ ਮੈਂ ਪਤਲਾ ਕੀ ਹੋ ਗਿਆ, ਮੇਰੇ ਤੇ ਜੀ ਨਕਲੀ ਅਸਲੀ। ਕੋਰਟ ਨੇ ਝਾੜ ਪਾ ਕੇ ਵਾਪਸ ਭੇਜਤੀ ਉਹ ਰਿਪੋਰਟ ਕਿ ਭਾਈ ਇਹ ਫਿਲਮਾਂ ਨਹੀਂ ਹੈਗੀਆਂ, ਜ਼ਿੰਦਗੀ ਆ। ਪਰ ਹੁਣ ਤਾਂ ਬਾਬਾ ਕੱਲ ਆਪ ਹੀ ਦੱਸ ਗਿਆ ਕਿ ਜੀ ਮੈਂ ਨਕਲੀਆਂ ਕਿ ਅਸਲੀਆਂ, ਉਹ ਨਵੀਂ ਚਰਚਾ ਛਿੜ ਗਿਆ, ਕਹਿੰਦਾ ਮੇਰਾ ਬਲੱਡ ਗਰੁੱਪ ਬਦਲ ਗਿਆ। ਹਨੀਪ੍ਰੀਤ ਨਾਲ ਲਾਈਵ ਹੋਇਆ ਇੰਸਟਾਗ੍ਰਾਮ ਤੇ ਬਾਬਾ, ਕਰੀਬ ਪੌਣੇ 2 ਘੰਟੇ ਉਹ ਲਾਈਵ ਸ਼ੋ ਚੱਲਿਆ ਤੇ ਹਨੀਪ੍ਰੀਤ ਜਿਹਨੂੰ ਉਹ ਆਪਣੀ ਮਤਲਬ ਕਿ ਮੂੰਹ ਬੋਲੀ ਧੀ ਦੱਸਦੇ ਨੇ, ਉਸ ਨਾਲ 5 ਸਾਲਾਂ ਦੇ ਬਾਅਦ 4 ਸਾਲਾਂ ਬਾਅਦ ਇੱਕ ਲੰਮੀ ਮੁਲਾਕਾਤ ਸਾਹਮਣੇ ਆਈ ਜਨਤਕ ਤੌਰ ਤੇ, ਜਦੋਂ ਕਿ ਇਸ ਵਾਰ ਪੈਰੋਲ ਦੇ ਦੌਰਾਨ ਬਾਬਾ ਆਪਣੇ ਬੱਚਿਆਂ ਨਾਲ ਜਨਤਕ ਕਿਤੇ ਨਜ਼ਰ ਨਹੀਂ ਆਇਆ, ਆਪਣੇ ਪਰਿਵਾਰ ਨਾਲ ਨਜ਼ਰ ਨਹੀਂ ਆਇਆ, ਪਰ ਹਨੀਪ੍ਰੀਤ ਨਾਲ ਪੌਣੇ 2 ਘੰਟੇ ਲਾਈਵ ਸ਼ੋਅ ਦੇ ਵਿੱਚ ਨਜ਼ਰ ਆਇਆ। ਤੇ ਉੱਥੇ ਹਨੀਪ੍ਰੀਤ ਕਹਿੰਦੀ ਜੀ ਆ ਡੇਰਾ ਪ੍ਰੇਮੀਆਂ ਦੇ ਸਵਾਲ ਨੇ। ਜਦੋਂ ਸਵਾਲ ਰੱਖੇ ਤਦ ਉਹਦੇ ਵਿੱਚ ਬਾਬੇ ਨੇ ਆਪ ਹੀ ਦੱਸਿਆ ਕਿ ਜਦੋਂ ਡੇਰਾ ਮੁਖੀ ਜਿਹੜੇ ਮੇਰੇ ਪਹਿਲਾਂ ਸੀਗੇ, ਜਦੋਂ ਵਿਦਾ ਹੋਣ ਲੱਗੇ, ਇਸ ਦੁਨੀਆ ਫਾਨੀ ਸੰਸਾਰ ਤੋਂ ਜਾਣ ਲੱਗੇ, ਤਦ ਕਹਿੰਦੇ ਕਿ ਮੈਂ ਰੋਣ ਲੱਗ ਪਿਆ, ਸਾਨੂੰ ਛੱਡ ਕੇ ਨਾ ਜਾਓ। ਤੇ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਜਾ ਰਿਹਾ, ਮੈਂ ਤੇਰੇ ਅੰਦਰ ਆ, ਆਪਣੇ ਅੰਦਰ ਦੇਖੀ। ਕਹਿੰਦੇ ਉਹ ਤੋਂ ਬਾਅਦ ਮੇਰਾ ਬਲੱਡ ਗਰੁੱਪ ਉਹ ਨੈਗੇਟਿਵ ਹੋ ਗਿਆ, ਪਹਿਲਾਂ ਉਹ ਪੋਜ਼ਿਟਿਵ ਹੁੰਦਾ ਸੀ ਮੇਰਾ ਬਲੱਡ ਗਰੁੱਪ। ਬਾਬਾ ਕਹਿੰਦਾ ਬੇਸ਼ੱਕ ਉਹ ਕੋਈ ਰਿਪੋਰਟ ਨਹੀਂ ਦਿਖਾ ਸਕਿਆ, ਪਰ ਉਹ ਦਾਅਵਾ ਕਰਦਾ ਕਿ ਮੇਰੇ ਡਰਾਈਵਿੰਗ ਲਾਇਸੈਂਸ ਤੇ ਉਹ ਪੋਜ਼ਿਟਿਵ ਹੁੰਦਾ ਸੀ। ਤੇ ਹੁਣ ਮੇਰਾ ਮਤਲਬ, ਇਹਦਾ ਮਤਲਬ ਜਿਹੜੇ ਉਹ ਨਕਲੀ ਅਸਲੀ ਵਾਲੀ ਖੇਡ ਚੱਲਦੀ ਹੈ ਉਹਦੇ ਵਿੱਚ ਬਾਬਾ ਆਪਣੇ ਆਪ ਹੀ ਸੰਕੇਤ ਕਰਕੇ ਮਾਮਲੇ ਨੂੰ ਉਲਝਾ ਰਿਹਾ, ਭਰਮ ਭੁਲੇਖੇ ਚ ਪਾ ਰਿਹਾ। ਕੱਲ ਨੂੰ ਇਸ ਮਾਮਲੇ ਨੂੰ ਕੋਰਟ ਚ ਆ ਜਾਈਏ ਕਿ ਬਾਬੇ ਦਾ ਗਰੁੱਪ। ਦੂਸਰੇ ਪਾਸੇ ਬਾਬੇ ਨੇ ਇਸ ਵਾਰ ਪੈਰੋਲ ਤੇ ਆਏ ਹੋਏ ਨੇ ਜਾਣ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਅਪਗ੍ਰੇਡ ਕਰਾਇਆ। ਆਧਾਰ ਕਾਰਡ 'ਚ ਆਪਣਾ ਐਡਰੈਸ ਦੇ ਵਿੱਚ ਵੀ ਹੁਣ ਡੇਰੇ ਦੇ ਕੁਝ ਨਾਮ ਨਾਲ ਜੋੜੇ, ਸ਼ਾਹ ਸਤਨਾਮ ਜੀ ਉਹਨਾਂ ਦਾ ਨਾਮ ਨਾਲ ਜੋੜ ਕੇ ਉਵੇਂ, ਤੇ ਬਾਪੂ ਦਾ ਨਾਮ ਵੀ ਚੇਂਜ ਕਰਾ ਲਿਆ। ਆਪਣੇ ਮਤਲਬ ਕਿ ਜਨਮ ਦੇਣ ਵਾਲੇ ਬਾਪੂ ਦੀ ਥਾਂ ਤੇ ਆਪਣੇ ਆਪ ਨੂੰ ਜਿਹਨੂੰ ਗੁਰੂ ਮੰਨਦਾ ਉਹਨਾਂ ਦਾ ਨਾਮ ਦਰਜ ਕਰਕੇ ਉਹਨੇ ਬਾਪੂ ਦਾ ਨਾਮ ਵੀ। ਸੋ ਆਧਾਰ ਕਾਰਡ ਦਾ ਅਪਗ੍ਰੇਡ ਕਰਾਉਣਾ, ਫਿਰ ਹੁਣ ਇਹ ਕਹਿਣਾ ਬਲੱਡ ਗਰੁੱਪ, ਫਿਰ ਕਹਿਣਾ ਕਿ ਮੇਰੇ ਮਾਮਲੇ ਤਾਂ ਕੇਂਦਰੇ ਚਲਾਵੇ, ਕੇਂਦਰੇ ਦੇਖੇ। ਕੀ ਪੰਜਾਬ ਪੁਲਿਸ ਤੋਂ ਡਰ ਲੱਗਦਾ? ਕਿ ਪੰਜਾਬ ਦੀ ਜਾਂਚ ਤੋਂ ਡਰ ਲੱਗਦਾ? ਪੰਜਾਬ ਹਰਿਆਣਾ ਹਾਈ ਕੋਰਟ ਤੇ ਬਾਬੇ ਨੂੰ ਭਰੋਸਾ ਨਹੀਂ? ਸੋ ਕਿਤੇ ਨਾ ਕਿਤੇ ਇਸ ਮਾਮਲੇ ਸਮਝਣ ਦੀ ਲੋੜ ਹੈ ਕਿ ਬੇਅਦਬੀ ਵਾਲੇ ਮਾਮਲਿਆਂ ਨੂੰ ਉਲਝਾਉਣ ਦੇ ਲਈ ਇੱਕ ਨਵੇਂ ਹਥਕੰਡੇ ਅਪਣਾਏ ਜਾ ਰਹੇ ਨੇ, ਜਦੋਂ ਕਿ ਇਸ ਮਾਮਲੇ ਦੀ ਉਡੀਕ ਪੰਜਾਬ ਨੂੰ ਲੰਮੇ ਸਮੇਂ ਤੋਂ ਆ ਕਿ ਬੇਅਦਬੀ ਕਾਂਡ ਦੇ ਦੋਸ਼ੀ ਨੇ ਜਿਹੜੇ ਉਹ ਸਾਹਮਣੇ ਆਉਣ, ਉਹਨਾਂ ਨੂੰ ਸਜ਼ਾਵਾਂ ਮਿਲੇ, ਉਹ ਰਾਜਨੀਤਿਕ ਧਿਰਾਂ ਹੋਣ, ਉਹ ਕੋਈ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਲੋਕ ਹੋਣ, ਉਹ ਧਾਰਮਿਕ ਡੇਰੇ ਨਾਲ ਜੁੜੇ ਲੋਕ ਹੋਣ, ਜਿਨ੍ਹਾਂ ਨੇ ਵੀ ਬੇਅਦਬੀ ਕਾਂਡ ਦੇ ਵਿੱਚ ਮਤਲਬ ਕਿ ਕੁਝ ਵੀ ਭੂਮਿਕਾ ਨਿਭਾਈ ਹੈ, ਚਾਹੇ ਉਹ ਗੋਲੀਆਂ ਚਲਾਉਣ ਵਾਲੀ ਪੁਲਿਸ ਹੋਵੇ ਤੇ ਚਾਹੇ ਆਰਡਰ ਦੇਣ ਵਾਲੀ ਧਿਰ ਹੋਵੇ। ਉਹ ਸਾਰੇ ਪਹਿਲੂ ਜਿੰਨੇ ਵੀ ਬੇਅਦਬੀ ਨਾਲ ਜੁੜਦੇ ਨੇ, ਉਹਨਾਂ ਸਾਰਿਆਂ ਦੀ ਪੰਜਾਬ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ, ਕਿਉਂਕਿ ਅਕੀਦੇ ਨਾਲ ਜੁੜਿਆ ਮਸਲਾ ਹੈ, ਸਾਡੀ ਹੋਂਦ ਨਾਲ ਜੁੜਿਆ ਮਸਲਾ, ਸਾਡੇ ਧਰਮ ਨਾਲ ਜੁੜਿਆ ਮਸਲਾ। ਜਦੋਂ ਅਜਿਹੇ ਮਸਲਿਆਂ ਤੇ ਵੀ ਰਾਜਨੀਤੀ ਹੁੰਦੀ ਹੈ, ਫਿਰ ਫਿਕਰਮੰਦੀ ਆ। ਇਹ ਸਰਕਾਰ ਵੀ ਰਿਪੋਰਟਾਂ ਜਨਤਕ ਕਰਕੇ ਮਾਮਲੇ ਨੂੰ ਲੋਕਾਂ ਦੀ ਕਚਹਿਰੀ 'ਚ ਨਾ ਛੱਡੇ, ਉਲਟਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ 'ਚ ਲੈ ਕੇ ਆਵੇ, ਉਸ ਲਈ ਚੁਣਿਆ ਗਿਆ। ਜੀ ਭਾਜੀ। ਜੀ ਬਿਲਕੁਲ ਸ਼ਰਮਾ ਜੀ, ਸਰਕਾਰਾਂ ਤੇ ਨਜ਼ਰ ਰਹੇਗੀ, ਕਾਨੂੰਨੀ ਬਹਿਸਾਂ ਨੇ ਜਿਹੜੀਆਂ ਉਹਨਾਂ ਤੇ ਵੀ ਨਜ਼ਰ ਰਹੇਗੀ ਕਿ ਉਹਨਾਂ ਬਹਿਸਾਂ ਦੇ ਵਿੱਚੋਂ ਕੀ ਨਿਬੜਦਾ ਤੇ ਆਖਿਰ ਬੇਅਦਬੀ ਦਾ ਇਨਸਾਫ ਕਦੋਂ ਮਿਲਦਾ ਪੰਜਾਬ ਨੂੰ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।